ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 16 ਮਈ ਦਾ ਦਿਨ। 1766 ਪਹਾੜਗੰਜ ਦਿੱਲੀ ਉੱਤੇ ਸਿੱਖ ਫੌਜਾਂ ਦਾ ਕਬਜ਼ਾ। ਮਈ 1765 'ਚ ਸਿੱਖਾਂ ਨੇ ਦਿੱਲੀ ਸ਼ਹਿਰ ਉੱਤੇ ਫਿਰ ਹਮਲੇ ਸ਼ੁਰੂ ਕਰ ਦਿੱਤੇ। ਇਸ ਵਾਰ ਉਹਨਾਂ ਨੇ ਪਹਾੜਗੰਜ ਤਰਫੋਂ ਦਾਖਲ ਹੋ ਕੇ ਇਸ ਇਲਾਕੇ ਤੇ ਕਬਜ਼ਾ ਕਰ ਲਿਆ ਤੇ ਇੱਥੇ ਰਹਿ ਰਹੇ ਸਰਕਾਰੀ ਅਹਿਲਕਾਰਾਂ ਤੇ ਹਾਕਮਾਂ ਦੇ ਖਜ਼ਾਨੇ ਹਲਕੇ ਕੀਤੇ। ਪਰ ਸਿੱਖ ਫੌਜਾਂ ਇੱਥੇ ਪੱਕੇ ਤੌਰ ਤੇ ਨਾ ਟਿਕੀਆਂ ਤੇ ਅਗਲੇ ਪੜਾਅ ਵਾਸਤੇ ਚੱਲ ਪਈਆਂ। 1939 ਸ਼੍ਰੋਮਣੀ ਅਕਾਲੀ ਦਲ ਦਾ ਹਰ ਸੇਵਾਦਾਰ ਪੋਹਲੀਆ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਮਤਾ ਪਾਸ ਕੀਤਾ ਕਿ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਰ ਮੁਲਾਜ਼ਮ ਲਾਜ਼ਮੀ ਤੌਰ ਤੇ ਪੋਹਲੀਆ ਮਤਲਬ ਅੰਮ੍ਰਿਤਧਾਰੀ ਹੋਵੇਗਾ। 1946 ਕੈਬਨਿਟ ਮਿਸ਼ਨ ਦੀ ਪੇਸ਼ਕਸ਼ ਪਾਕਿਸਤਾਨ ਦੀ ਮੰਗ ਅਸਿੱਧੇ ਤਰੀਕੇ ਨਾਲ ਕਬੂਲ ਕਰ ਲਈ ਗਈ। ਲਾਰਡ ਐਟਲੀ ਨੇ ਬਰਤਾਨੀਆ ਦਾ ਪ੍ਰਧਾਨ ਮੰਤਰੀ ਬਣਦਿਆਂ ਹੀ 19 ਫਰਵਰੀ 1946 ਨੂੰ ਭਾਰਤ ਵਾਸਤੇ ਇੱਕ ਮਿਸ਼ਨ ਜਿਸ 'ਚ ਕੈਬਨਿਟ ਦੇ ਵਜ਼ੀਰ ਸ਼ਾਮਲ ਹੋਣ ਭੇਜਣ ਦਾ ਐਲਾਨ ਕੀਤਾ। ਇਸ 'ਚ ਲਾਰਡ ਪਥੀ ਕਲਾਰੈਂਸ, ਸਰ ਕ੍ਰਿਪਸ ਤੇ A.V. ਅਲੈਗਜ਼ੈਂਡਰ 3 ਮੈਂਬਰ ਸਨ। ਇਸ ਮਿਸ਼ਨ ਨੇ ਵਾਇਸਰਾਏ ਦੀ ਮਦਦ ਨਾਲ ਭਾਰਤ ਦੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਮਿਲ ਕੇ ਭਾਰਤ ਦੀ ਆਜ਼ਾਦੀ ਬਾਰੇ ਫੈਸਲਾ ਕਰਨਾ ਸੀ। ਕੈਬਨਿਟ ਮਿਸ਼ਨ 24 ਮਾਰਚ 1946 ਦੇ ਦਿਨ ਦਿੱਲੀ ਪਹੁੰਚ ਗਿਆ। 3 ਮਹੀਨੇ 'ਚ ਮਿਸ਼ਨ ਦੇ ਮੈਂਬਰਾਂ ਨੂੰ ਤਕਰੀਬਨ 500 ਤੋਂ ਵੱਧ ਲੋਕਾਂ ਨਾਲ ਮੀਟਿੰਗਾਂ ਕਰਨੀਆਂ ਪਈਆਂ। ਇਨ੍ਹਾਂ ਮੀਟਿੰਗਾਂ 'ਚ ਮੁੱਖ ਤੌਰ ਤੇ ਅਕਾਲੀ, ਮੁਸਲਿਮ ਲੀਗ ਤੇ ਕਾਂਗਰਸੀ ਆਗੂ ਸ਼ਾਮਲ ਸਨ। ਉਂਝ ਇਨ੍ਹਾਂ ਦੇ ਹੋਰ ਵੀ ਕਈ ਆਗੂਆਂ ਨਾਲ ਗੱਲਬਾਤ ਚੱਲ ਰਹੀ ਸੀ, ਪਰ ਅਸਲੀ ਮਸਲਾ ਹਿੰਦੂ, ਸਿੱਖਾਂ ਤੇ ਮੁਸਲਮਾਨਾਂ ਦਾ ਸੀ ਤੇ ਤਿੰਨਾਂ ਕੌਮਾਂ ਦੇ ਮਸਲਿਆਂ ਦੇ ਹੱਲ ਕੱਢਣ ਬਾਰੇ ਵਿਚਾਰਾਂ ਮੁੱਖ ਤੌਰ ਤੇ ਹੁੰਦੀਆਂ ਰਹੀਆਂ। ਸ਼੍ਰੋਮਣੀ ਅਕਾਲੀ ਦਲ ਨੇ ਕੈਬਨਿਟ ਮਿਸ਼ਨ ਨੂੰ ਮੈਮੋਰੈਂਡਮ ਪੇਸ਼ ਕੀਤਾ ਜਿਸ 'ਚ ਕਿਹਾ ਗਿਆ ਸੀ ਕਿ ਕ੍ਰਿਪਸ ਮਿਸ਼ਨ ਦੇ ਆਉਣ ਵੇਲੇ ਤੋਂ ਅੱਜ ਤੱਕ ਘੱਟ ਗਿਣਤੀਆਂ ਬਾਰੇ ਹਾਲਤ ਬਦਲ ਚੁੱਕੀ ਹੈ। ਜਿਵੇਂ ਲਾਰਡ ਐਟਲੀ ਨੇ ਕਿਹਾ ਕਿ ਭਾਰਤੀਆਂ ਨੂੰ ਆਪਣੀ ਸਰਕਾਰ ਚਲਾਉਣ ਦੇ ਨਾਲ ਹੀ ਭਾਰਤ ਤੋਂ ਬਾਹਰ ਦੀ ਕਿਸੇ ਤਾਕਤ ਨੂੰ ਘੱਟ ਗਿਣਤੀਆਂ ਦੀ ਰੱਖਿਆ ਤੇ ਬਹੁ ਗਿਣਤੀ ਵੱਲੋਂ ਠੀਕ ਵਤੀਰਾ ਦਿਵਾਉਣ ਬਾਰੇ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਸ ਕਰਕੇ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਸਿੱਖਾਂ ਵਾਸਤੇ ਤੇ ਦੇਸ਼ ਦੀਆਂ ਭਵਿੱਖ ਦੀਆਂ ਨੀਤੀਆਂ 'ਚ ਸਿੱਖਾਂ ਦੀ ਸਿਆਸੀ ਥਾਂ ਦੀ ਰੱਖਿਆ ਕਰਨ ਵਾਸਤੇ ਆਇਨ 'ਚ ਯਕੀਨੀ ਬਣਾਇਆ ਜਾਵੇ। ਕੈਬਨਿਟ ਮਿਸ਼ਨ ਦੇ ਐਲਾਨ 'ਚ ਸੂਬਿਆਂ ਵਾਸਤੇ ਭਾਰਤੀ ਯੂਨੀਅਨ 'ਚ ਸ਼ਾਮਲ ਨਾ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਸਿੱਖ ਇਹ ਸਪਸ਼ਟ ਕਰ ਦੇਣਾ ਚਾਹੁੰਦੇ ਨੇ ਕਿ ਭਾਰਤ ਦੀ ਦਿਸ ਰਹੀ ਹਰ ਤਰ੍ਹਾਂ ਦੀ ਵੰਡ ਦੇ ਉਹ ਵਿਰੋਧੀ ਨੇ। ਸਿੱਖ ਇੱਕ 60 ਲੱਖੇ ਆਬਾਦੀ ਵਾਲੀ ਕੌਮ ਹੈ ਤੇ ਪੰਜਾਬ ਉਹਨਾਂ ਦਾ ਨਾ ਸਿਰਫ ਹੋਮਲੈਂਡ ਹੈ ਬਲਕਿ ਇਬਾਦਤ ਕਰਨ ਵਾਲੀ ਧਰਤੀ ਵੀ ਹੈ। ਸਿੱਖ ਪੰਜਾਬ ਦੇ ਅੰਗਰੇਜ਼ਾਂ ਦੇ ਕਬਜ਼ੇ ਤੋਂ ਪਹਿਲਾਂ ਹਾਕਮ ਸਨ ਤੇ ਮਾਲੀ ਤੇ ਸਿਆਸੀ ਪੱਖ ਤੋਂ ਆਜ਼ਾਦ ਸਨ। ਸਾਡੀ ਇਹ ਮੰਗ ਹੈ ਕਿ ਸੂਬਿਆਂ 'ਚੋਂ ਮੁਸਲਿਮ ਬਹੁ ਗਿਣਤੀ ਖਤਮ ਕਰਕੇ ਪੰਜਾਬ 'ਚ ਸਿੱਖਾਂ ਦੀ ਨੁਮਾਇੰਦਗੀ ਵਧਾ ਕੇ ਵੱਧ ਤਾਕਤ ਦੇਣੀ ਚਾਹੀਦੀ ਹੈ ਤਾਂ ਕਿ ਭਾਰਤ ਦੇ ਨਿਜ਼ਾਮ 'ਚ ਸਿੱਖਾਂ ਦੀ ਅਸਰਦਾਇਕ ਆਵਾਜ਼ ਹੋ ਸਕੇ। ਇਸ ਵਾਸਤੇ ਪੰਜਾਬ ਸੂਬੇ 'ਚੋਂ ਇੱਕ ਅਜਿਹਾ ਸੂਬਾ ਸਾਂਝੇ ਭਾਰਤ 'ਚ ਬਣਾਇਆ ਜਾਵੇ ਜਿਸ 'ਚ ਸਾਰੇ ਅਹਿਮ ਸਿੱਖ ਗੁਰਦੁਆਰੇ ਤੇ ਸਿੱਖਾਂ ਦੀ ਆਬਾਦੀ ਦਾ ਚੋਖਾ ਹਿੱਸਾ ਆ ਸਕੇ। ਕੈਬਨਿਟ ਮਿਸ਼ਨ ਮੁਸਲਮਾਨਾਂ ਦੀ ਮੰਗ ਬਾਰੇ ਗੰਭੀਰਤਾ ਨਾਲ ਸੋਚ ਰਿਹਾ ਹੈ ਤੇ ਫੈਸਲਾ ਕਰਨ ਤੋਂ ਪਹਿਲਾਂ ਇਹ ਖਿਆਲ ਰੱਖੇ ਕਿ ਸਿੱਖਾਂ ਦਾ ਖਾਲਿਸਤਾਨ ਦਾ ਹੱਕ ਬਣਦਾ ਹੈ। ਪਾਕਿਸਤਾਨ ਬਣਾਉਣ ਤੋਂ ਪਹਿਲਾਂ ਖਾਲਿਸਤਾਨ ਵੀ ਬਣਾਇਆ ਜਾਣਾ ਚਾਹੀਦਾ ਹੈ। ਸਿੱਖ ਇੱਕ ਸਾਂਝੀ ਆਇਨ ਬਣਾਉਣ ਵਾਸਤੇ ਬਾਡੀ ਦੇ ਹੱਕ 'ਚ ਨੇ, ਪਰ ਜੇ ਕਮਿਸ਼ਨ ਆਇਨ ਵਾਸਤੇ ਹਿੰਦੂ ਤੇ ਮੁਸਲਮਾਨ 2 ਕਮੇਟੀਆਂ ਬਣਾਉਣਾ ਚਾਹੇ ਤਾਂ ਸਿੱਖਾਂ ਵਾਸਤੇ ਤੀਜੀ ਆਇਨ ਕਮੇਟੀ ਬਣਾਈ ਜਾਵੇ। 16 ਮਈ 1946 ਨੂੰ ਕੈਬਨਿਟ ਮਿਸ਼ਨ ਦੀ ਪੇਸ਼ਕਸ਼ ਛਾਈ ਹੋਈ ਹੈ। ਮਿਸ਼ਨ ਨੇ ਭਾਰਤ 'ਚ 3 ਕੌਮਾਂ ਦੀ ਹੋਂਦ ਨੂੰ ਮਨਜ਼ੂਰ ਕੀਤਾ ਪਰ ਸਿੱਖ ਹੱਕਾਂ ਬਾਰੇ ਕੋਈ ਫੈਸਲਾ ਨਾ ਕੀਤਾ। ਕੈਬਨਿਟ ਮਿਸ਼ਨ ਨੇ ਪਾਕਿਸਤਾਨ ਦੀ ਮੰਗ ਤਾਂ ਰੱਦ ਕਰ ਦਿੱਤੀ ਪਰ ਨਾਲ ਹੀ ਭਾਰਤ ਦੀ 2 ਗਰੁੱਪਾਂ A ਤੋਂ B ਵਿੱਚ ਵੰਡ ਦੀ ਹਮਾਇਤ ਕੀਤੀ ਜਿਸ ਦਾ ਮਤਲਬ ਇਹ ਸੀ ਕਿ ਪਾਕਿਸਤਾਨ ਵਾਸਤੇ ਅਸਿੱਧੇ ਢੰਗ ਨਾਲ ਰਸਤਾ ਸਾਫ਼ ਕਰ ਦੇਣਾ। ਮਿਸ਼ਨ ਨੇ B ਗਰੁੱਪ 'ਚ ਪੰਜਾਬ, ਸਿੰਧ, ਬਲੋਚਿਸਤਾਨ ਤੇ ਸੂਬਾ ਸਰਹੱਦ ਰੱਖੀ ਸਨ। ਪੰਜਾਬ 'ਚ ਉਸ ਵੇਲੇ 1,22,01,577 ਗੈਰ ਮੁਸਲਮਾਨ ਤੇ 1,62,17,242 ਮੁਸਲਮਾਨ ਸਨ। ਇਸ ਦੇ ਬਾਵਜੂਦ ਸਾਰੇ ਦਾ ਸਾਰਾ ਪੰਜਾਬ ਅੱਗੋਂ ਪਾਕਿਸਤਾਨ ਬਣਨ ਵਾਲੇ ਇਲਾਕੇ 'ਚ ਰੱਖਿਆ ਗਿਆ ਸੀ। ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਕੈਬਨਿਟ ਮਿਸ਼ਨ ਦੀ ਪੇਸ਼ਕਸ਼ ਦਾ ਵਿਰੋਧ ਕਰਨਾ ਤੇ ਪਾਕਿਸਤਾਨ ਨੂੰ ਰੋਕਣ ਵਾਸਤੇ ਮੋਰਚੇ ਲਾਉਣ ਦਾ ਐਲਾਨ ਕਰਨਾ ਪਿਆ। 1987 ਦਿੱਲੀ 'ਚ ਰਕਾਬਗੰਜ ਤੇ ਬੰਗਲਾ ਸਾਹਿਬ ਪੁਲਿਸ। ਦਿੱਲੀ ਵਿੱਚ ਵੀ ਪੁਲਿਸ ਸਿੱਖਾਂ ਨੂੰ ਆਨੇ ਬਹਾਨੇ ਤੰਗ ਕਰਦੀ ਰਹਿੰਦੀ ਸੀ। ਇਸ 'ਚ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਉੱਤੇ ਸਿੱਖਾਂ ਨੂੰ ਰੋਕ ਕੇ ਉਹਨਾਂ ਦੀਆਂ ਤਲਾਸ਼ੀਆਂ ਦੇ ਬਹਾਨੇ ਉਹਨਾਂ ਨੂੰ ਨਾਜਾਇਜ਼ ਤੰਗ ਕਰਨਾ ਸ਼ਾਮਲ ਸੀ। ਹੋਟਲਾਂ 'ਚ ਠਹਿਰਨ ਵਾਲੇ ਸਿੱਖਾਂ ਤੇ ਵੀ ਨਾਜਾਇਜ਼ ਧੱਕਾ ਹੁੰਦਾ ਰਹਿੰਦਾ ਸੀ। ਮਗਰੋਂ ਪੁਲਿਸ ਨੇ ਗੁਰਦੁਆਰਿਆਂ 'ਚ ਠਹਿਰਨ ਵਾਲੇ ਸਿੱਖਾਂ ਨੂੰ ਵੀ ਘੇਰਨਾ ਸ਼ੁਰੂ ਕਰ ਦਿੱਤਾ। ਇਸ ਮੁਹਿੰਮ ਹੇਠ 16 ਮਈ 1987 ਨੂੰ ਪੁਲਿਸ ਨੇ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਤੇ ਗੁਰਦੁਆਰਾ ਬੰਗਲਾ ਸਾਹਿਬ ਉੱਤੇ ਧਾਵਾ ਬੋਲ ਕੇ ਬਹੁਤ ਸਾਰੇ ਸਿੱਖ ਮੁਸਾਫਰ ਗ੍ਰਿਫਤਾਰ ਕਰ ਲਏ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ ਇਹ ਸੀ 16 ਮਈ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।